ਅੱਜ ਇਜ਼ਰਾਈਲ ਔਰ ਇੰਡੀਆ ਦੇ ਐਂਬੈਸਡਰਸ ਨੇ ਮਿਲ ਕੇ ਇਹ 30 ਸਾਲਾ ਜਿਹੜੀ ਡਿਪਲੋਮੈਟਿਕ ਰਿਲੇਸ਼ਨ ਕਾਇਮ ਨੇ ਇਹਦੀ ਐਨੀਵਰਸਰੀ ਦੇ ਉੱਤੇ ਇੱਕ ਖਾਸ ਲੋਗੋ ਜਾਰੀ ਕੀਤਾ ਹੈ। ਅੱਜ ਉਹ ਇਜ਼ਰਾਈਲ ਜਿਹੜਾ ਚੀਕਾਂ ਮਾਰਦੇ ਨੇ ਕਿ ਜੀ ਸਾਡੇ ਨਾਲ ਪਰਸੀਕਿਊਸ਼ਨ ਹੋਈ ਔਰ ਦੁਨੀਆ 'ਚ ਨਾਰਾ ਲੱਗਾ ਨੈਵਰ ਅਗੇਨ, ਅੱਜ ਉਸ ਮੁਲਕ ਦੇ ਵਿੱਚ ਖਲੋ ਕੇ ਇੱਕ ਯਹੂਦੀ ਜਿਹੜਾ ਉਹ ਇਹ ਕਹਿ ਰਿਹਾ ਹੈ ਕਿ ਜੀ ਦੇਖੋ ਕਿੰਨਾ ਜ਼ਬਰਦਸਤ ਮੁਲਕ ਹੈ, ਕਿੰਨਾ ਸੈਕੂਲਰ ਮੁਲਕ ਹੈ। ਯਹੂਦੀਆਂ ਦੇ ਨਾਲ ਜੋ ਹਿਟਲਰ ਨੇ ਕੀਤਾ ਯੂਰਪ 'ਚ ਹੋਇਆ, ਅਸੀਂ ਹਮੇਸ਼ਾ ਉਸ ਲਾਈਨ ਦੇ ਉੱਤੇ ਗੱਲ ਕਰਦੇ। ਪਰ ਤੁਸੀਂ ਦੇਖੋ ਵੀ ਇਹਨਾਂ 75 ਸਾਲਾਂ 'ਚ 1948 'ਚ ਇਜ਼ਰਾਈਲ ਬਣਨ ਤੋਂ ਬਾਅਦ ਇਜ਼ਰਾਈਲ ਖੁਦ ਫਲਸਤੀਨੀਆਂ ਨਾਲ ਕੀ ਕਰਦਾ ਹੈ। ਦੁਨੀਆ ਦੇ ਵਿੱਚ ਜੇ ਕੋਈ ਫਲਸਤੀਨੀਆਂ ਨਾਲ ਉਹਨਾਂ ਦੇ ਜ਼ੁਲਮ ਦੀ ਗੱਲ ਵੀ ਕਰੇ ਤਾਂ ਰੌਲਾ ਪਾ ਦਿੰਦੇ ਨੇ ਜੀ ਐਂਟੀਸੈਮਿਟਿਜ਼ਮ। ਕੀ ਇਹਨਾਂ ਨੂੰ ਭੁੱਲ ਗਿਆ ਉੱਥੇ ਇੰਡੀਆ ਜਾ ਕੇ ਇਹਨਾਂ ਨੂੰ ਭੁੱਲ ਜਾਂਦਾ ਵੀ ਨਾਜ਼ੀਆਂ ਨੇ ਯਹੂਦੀਆਂ ਦੇ ਨਾਲ ਕੀ ਕੀਤਾ ਔਰ ਉਹਨਾਂ ਤੋਂ ਮੋਟੀਵੇਸ਼ਨ ਲੈ ਕੇ ਇੰਸਪੀਰੇਸ਼ਨ ਲੈ ਕੇ RSS ਫਾਊਂਡ ਕੀਤੀ ਜਾਂਦੀ। ਜਦੋਂ ਵੀ ਕੋਈ ਇੰਡੀਆ ਜੋ ਕੁਛ ਆਪਣੀਆਂ ਮਾਈਨੋਰਟੀਜ਼ ਨਾਲ ਕਰ ਰਿਹਾ ਉਸ ਬਾਰੇ ਆਵਾਜ਼ ਚੁੱਕੇਗਾ, ਵੈਸਟਰਨ ਮੀਡੀਆ ਚੁੱਕੇ ਜਾਂ US ਸਰਫ ਜਾਂ US ਕਾਂਗਰਸ ਜਾਂ ਬ੍ਰਿਟਿਸ਼ ਇਹ ਕਹਿਣਗੇ ਜੀ ਹਿੰਦੂਫੋਬੀਆ ਟਰਮ ਨੂੰ ਇਹ ਹੁਣ ਉਸ ਲੈਵਲ ਤੇ ਲੈ ਕੇ ਜਾਣਗੇ ਜਿਵੇਂ ਐਂਟੀਸੈਮਿਟਿਜ਼ਮ ਇਹਨਾਂ ਨੇ ਬਣਾ ਦਿੱਤਾ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਦੇ ਦੂਸਰੇ ਐਮਿਸ਼ਨ ਦੇ ਨਾਲ ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿੱਚ ਇਜ਼ਰਾਈਲ ਦੇ ਅੰਬੈਸਡਰ ਨੇ ਭਾਰਤ ਦੀ ਤਾਰੀਫ ਕਰਦਿਆਂ ਕਿਹਾ ਹੈ ਕਿ ਭਾਰਤ ਵਿੱਚ ਯਹੂਦੀਆਂ ਦੇ ਖਿਲਾਫ ਨਫ਼ਰਤ ਨਹੀਂ ਹੈ, ਯਾਨੀ ਕਿ ਭਾਰਤ ਵਿੱਚ ਐਂਟੀਸੈਮਿਟਿਜ਼ਮ ਨਹੀਂ ਹੈ। ਸੋ ਕਿ ਇਜ਼ਰਾਈਲ ਨੂੰ ਇਹ ਭੁੱਲ ਗਿਆ ਹੈ ਕਿ RS ਦੀ ਵਿਚਾਰਧਾਰਾ ਨਾਜ਼ੀ ਜਰਮਨੀ ਦੇ ਸਿਧਾਂਤ ਤੇ ਖੜੀ ਹੈ। ਸੋ ਹਿਟਲਰ RSS ਦਾ ਅਸਲ ਮੋਟੀਵੇਟਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਲੋਕ ਕਿਵੇਂ ਅੰਨੇ ਬਣ ਜਾਂਦੇ ਨੇ ਜਾਂ ਦੂਸਰਿਆਂ ਨੂੰ ਅੰਨੇ ਬਣਾ ਦਿੰਦੇ ਨੇ। ਜੀ, ਹਕੀਕਤ ਸਾਹਮਣੇ ਦੇਖ ਕੇ ਵੀ ਕੋਈ ਕਾਲੇ ਨੂੰ ਚਿੱਟਾ ਤੇ ਚਿੱਟੇ ਨੂੰ ਕਾਲਾ ਕਹੇ ਤੇ ਉਸ ਨੂੰ ਬੇਈਮਾਨ ਲਫ਼ਜ਼ ਤੋਂ ਬਿਨਾਂ ਹੋਰ ਕੀ ਕਿਹਾ ਜਾ ਸਕਦਾ। ਜੀ, ਔਰ ਇਹੀ ਹਾਲ ਜਦੋਂ ਅਸੀਂ ਦੇਖਦੇ ਹਾਂ ਕਿ ਕਿਵੇਂ ਕਈ ਵਾਰ ਸੀਮਤ ਲਾਭਾਂ ਦੇ ਲਈ, ਲਿਮਿਟਿਡ ਮੁਫਾਦ ਦੇ ਲਈ ਕਿਵੇਂ ਝੂਠ ਬੋਲਿਆ ਜਾਂਦਾ ਹੈ, ਕਿਵੇਂ ਹਿਸਟਰੀ ਨਾਲ ਦਗਾ ਕੀਤਾ ਜਾਂਦਾ ਹੈ, ਕਿਵੇਂ ਸੱਚ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਇਹ ਜਦੋਂ ਮੈਂ ਅੱਜ ਇਜ਼ਰਾਈਲ ਦੇ ਐਂਬੈਸਡਰ ਮਿਸਟਰ ਨੈਗਰ ਗੈਲਨ ਦੀ ਇਹ ਸਟੇਟਮੈਂਟ ਦੇਖੀ ਤੇ ਮੇਰੇ ਮਨ 'ਚੋਂ ਇਹੀ ਆਇਆ ਕਿ ਭਾਈ ਸਿਰੇ ਦੇ ਬੇਈਮਾਨ ਤੁਸੀਂ ਦੋਵੇਂ ਮੁਲਕ। ਬਿਲਕੁਲ। ਹੁਣ ਸਟੇਟਮੈਂਟ ਕੀ ਹੈ? ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਨਰਸਿਮਹਾ ਰਾਓ ਨੇ ਠੀਕ ਅੱਜ ਤੋਂ 30 ਸਾਲ ਪਹਿਲਾਂ 1992 ਦੇ ਵਿੱਚ ਇਜ਼ਰਾਈਲ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਸ ਕਾਇਮ ਕੀਤੇ ਸੀ। ਉਸ ਤੋਂ ਪਹਿਲਾਂ ਬੇਸ਼ੱਕ ਇਹ ਹੁਣ ਫੈਕਟ ਸਾਹਮਣੇ ਨੇ ਕਿ ਇਹਨਾਂ ਦੀ ਅੰਡਰਹੈਂਡ ਡੀਲ ਮੋਸਾਦ ਔਰ ਇੰਟੈਲੀਜੈਂਸ ਬਿਊਰੋ ਦੀ ਪਹਿਲਾਂ ਵੀ ਰਹੀ। ਵੀਜ਼ਿਆਂ ਦੇ ਹਵਾਲੇ ਨਾਲ ਚਾਰਜਡ ਅਫੇਅਰ ਟਾਈਪ ਥੋੜ੍ਹਾ ਬਹੁਤ ਸੀ, ਲੇਕਿਨ ਫੁੱਲ ਫਲੈਜਡ ਡਿਪਲੋਮੈਟਿਕ ਰਿਲੇਸ਼ਨਸ਼ਿਪ ਨਹੀਂ ਸੀ। ਇਸ ਲਈ ਕੋਈ ਵੀ ਪ੍ਰਾਈਮ ਮਿਨਿਸਟਰ ਕਦੇ ਵੀ ਪਹਿਲਾਂ ਉਹ ਨਾ ਇਜ਼ਰਾਈਲ ਗਿਆ ਨਾ ਉੱਥੋਂ ਆਇਆ, ਕਿਉਂਕਿ ਉਹਨੂੰ ਮਾਨਤਾ ਨਹੀਂ ਸੀ ਦਿੱਤੀ ਹੋਈ ਇਜ਼ਰਾਈਲ ਨੂੰ। ਔਰ ਨਰਸਿਮਹਾ ਰਾਓ ਵੱਲੋਂ ਦਿੱਤੀ ਮਾਨਤਾ ਦੇ 30 ਸਾਲ ਪੂਰੇ ਹੋ ਗਏ ਨੇ ਔਰ ਅੱਜ ਇਜ਼ਰਾਈਲ ਔਰ ਇੰਡੀਆ ਦੇ ਐਂਬੈਸਡਰਸ ਨੇ ਮਿਲ ਕੇ ਇਹ 30 ਸਾਲਾ ਜਿਹੜੀ ਡਿਪਲੋਮੈਟਿਕ ਰਿਲੇਸ਼ਨ ਕਾਇਮ ਨੇ ਇਹਦੀ ਐਨੀਵਰਸਰੀ ਦੇ ਉੱਤੇ ਇੱਕ ਖਾਸ ਲੋਗੋ ਜਾਰੀ ਕੀਤਾ ਹੈ। ਉਹਦੇ 'ਤੇ ਇੱਕ ਪਾਸੇ ਸਟਾਰ ਆਫ ਡੇਵਿਡ ਹੈ, ਦੂਸਰੇ ਪਾਸੇ ਅਸ਼ੋਕ ਚੱਕਰ ਹੈ। ਹੁਣ ਅਸੀਂ ਜ਼ਿਕਰ ਕਰਾਂਗੇ ਆਉਣ ਵਾਲੇ ਦਿਨਾਂ 'ਚ ਇੱਕ ਆਰਟੀਕਲ ਮੇਰੀਆਂ ਨਜ਼ਰਾਂ 'ਚੋਂ ਗੁਜ਼ਰਿਆ ਕਿ ਕਿਵੇਂ ਹਿੰਦੂ ਤਵੀ ਅਸ਼ੋਕ ਚੱਕਰ ਨੂੰ ਵੀ ਹੇਟਡ ਕਰਦੇ ਨੇ ਪਰ ਨਫ਼ਰਤ ਕਰਦੇ ਨੇ, ਪਰ ਕਿਉਂਕਿ ਉਹ ਇਹਨਾਂ ਦੀ ਹੁਣ ਸਰਕਾਰੀ ਐਂਬਲਮ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਕਿ ਉਸ ਅਸ਼ੋਕ ਨੂੰ ਇਹ ਸ਼ੰਕਰਾਚਾਰੀਆ ਜਾਂ ਚਾਣਕਿਆ ਜਾਂ ਕਿਸੇ ਹੋਰ ਬੋਧੀ ਵਾਲੇ ਦੇ ਨਾਲ ਜਿਹੜਾ ਉਹਦੇ ਇਮੇਜ ਨਾਲ ਰਿਪਲੇਸ ਕਰਨ, ਅਜੇ ਤਾਂ ਅਸ਼ੋਕ ਚੱਕਰ ਹੀ ਇਸਤੇਮਾਲ ਕਰਦੇ ਨੇ। ਉਹੀ ਐਂਬਲਮ ਦੇ ਥੱਲੇ ਜਿਹੜੀ ਹੈ ਉਹਨਾਂ ਨੇ ਸਾਂਝੀ ਯਾਦ ਔਰ 30 ਉਹਦੇ 'ਤੇ ਡਾਟ ਲੱਗੇ ਹੋਏ ਨੇ। ਹੁਣ ਉਹਦੇ 'ਚ ਜਿਹੜੀ ਗੱਲ ਨੇ ਮੇਰਾ ਧਿਆਨ ਖਿੱਚਿਆ ਔਰ ਹੈਡਲਾਈਨ ਉਹਨਾਂ ਦੇ ਸਾਰੇ ਮੀਡੀਆ ਦੀ ਬਣੀ ਹੋਈ ਹੈ, Israel envoy praises India for lack of anti-Semitism। ਕਿ ਦੇਖੋ ਇੰਡੀਆ
ਇੱਥੇ ਹੁਣ ਐਂਟਾਈ ਸੈਮਿਟਿਜ਼ਮ ਇਹਦਾ ਇਵੇਂ ਹੀ ਹੈ ਇਹ ਟਰਮ, ਔਰ ਇਸੇ ਹੀ ਜਿਹੜਾ ਜਦੋਂ ਅਸੀਂ ਇਹ ਕਹਿੰਦੇ ਹਾਂ, ਕੱਲ੍ਹ ਹੀ ਅਸੀਂ ਪਰਸੋਂ ਜਦੋਂ ਨਿਊ ਜਰਸੀ ਜਾ ਰਹੇ ਸੀ ਔਰ ਉਹਦੇ 'ਚ ਰਾਹ 'ਚ ਡਾਕਟਰ ਰਣਜੀਤ ਸਿਮਰਾ ਨਾਲ ਗੁਫ਼ਤਗੂ ਹੋ ਰਹੀ ਸੀ, ਤੇ ਜਦੋਂ ਹਿੰਦੂ ਫੋਬੀਆ ਲਫ਼ਜ਼ ਦਾ ਜ਼ਿਕਰ ਉਹਨਾਂ ਨੇ ਉਸ ਤੋਂ ਪ੍ਰੀਵੀਅਸ ਡੇ ਪ੍ਰੋਗਰਾਮ ਸੁਣਿਆ ਹੋਇਆ ਸੀ। ਅੱਛਾ, ਉਹ ਕਹਿੰਦੇ ਵੀ ਦੇਖੋ ਇਹ ਕਿਹੜਾ ਹਿੰਦੂ ਫੋਬੀਆ ਇਹਨਾਂ ਨੇ ਕੱਢ ਲਿਆ ਕਿ ਯੂਨਾਈਟਿਡ ਨੇਸ਼ਨਸ 'ਚ ਤ੍ਰਿਮੂਰਤੀ ਜਿਹੜਾ ਇਹਨਾਂ ਦਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਹੈ ਜਾਂ ਐਂਬੈਸਡਰ ਹੈ, ਉਹ ਇਹ ਕਹਿ ਰਿਹਾ ਕਿ ਜੀ ਇਹ ਦੇਖੋ ਇਹ ਵੈਸਟਰਨ ਕੰਟਰੀਜ਼ ਔਰ ਦੂਸਰਿਆਂ ਨੂੰ ਉਹਨਾਂ ਨੂੰ ਕਹਿ ਰਿਹਾ ਕਿ ਹਿੰਦੂ ਫੋਬੀਆ ਰੈਕਗਨਾਈਜ਼ ਕਰੋ ਕਿ ਵੀ ਇਹ ਕਿਵੇਂ, ਔਰ ਉਹ ਉਸੇ ਹਿੰਦੂ ਦੀ ਡੈਫੀਨੇਸ਼ਨ 'ਚੋਂ ਸਿੱਖ ਔਰ ਬੁੱਧਿਸਟ ਔਰ ਜੈਨਸ ਨੂੰ ਵੀ ਘੜੀਸ ਕੇ ਲਿਆ ਰਿਹਾ ਔਰ ਕਹਿ ਰਿਹਾ ਜੀ ਇਹ ਜਦੋਂ ਵੀ ਹੁਣ ਕੋਈ ਬਾਹਰਲਾ ਕਰਦਾ ਜੀ ਤੁਸੀਂ ਇਹ ਕੀ ਕਰ ਰਹੇ ਹੋ, ਤੁਸੀਂ ਮੁਸਲਮਾਨਾਂ ਦਾ ਜੈਨੋਸਾਈਡ ਕਰਨ ਜਾ ਰਹੇ ਹੋ, ਤੁਹਾਡੀ ਧਰਮ ਸੰਸਦ ਉਹਦੀ ਜਿਹੜੀ ਹੈ ਉਹ ਕਾਲ ਦਿੰਦੇ ਨੇ ਉਹ ਤੁਹਾਡੇ ਗੁੰਡੇ ਸਾਧੂ ਰਲ ਕੇ, ਜਾਂ ਬਾਕੀ ਸਟੇਟਾਂ ਦੇ ਵਿੱਚ ਕੀ ਹੋ ਰਿਹਾ, ਔਰ ਉਸ ਸਾਰੇ ਕ੍ਰਿਟਿਸਿਜ਼ਮ ਨੂੰ ਕਾਊਂਟਰ ਕਰਨ ਦੇ ਲਈ ਉਹਨਾਂ ਨੇ ਟਰਮ ਕੋਇਨ ਕਰ ਲਈ ਹਿੰਦੂ ਫੋਬੀਆ। ਹੁਣ ਜੇ ਅਦਰਵਾਈਜ਼ ਤੁਸੀਂ ਦੇਖੋ ਵੀ ਇਹ ਕਿਵੇਂ ਕਨਵੋਲੂਟਡ ਮਾਈਂਡਡ ਨੇ, ਅਦਰਵਾਈਜ਼ ਇਹ ਹਿੰਦੂ ਦੀ ਤੁਸੀਂ ਡੈਫੀਨੇਸ਼ਨ ਦੇਖੋ। 2 ਦਿਨ ਪਹਿਲਾਂ ਮੈਂ ਰਾਮ ਜੇਠ ਮਲਾਨੀ ਜਿਹੜਾ ਬੀਜੇਪੀ ਦਾ ਕਦੇ ਵਾਈਸ ਪ੍ਰੈਜ਼ੀਡੈਂਟ ਹੁੰਦਾ ਸੀ, ਉਹਦਾ ਹੁਣ ਤਾਂ ਮਰ ਗਿਆ ਉਸ ਦਾ ਮੈਂ ਇੱਕ ਦੇਖ ਰਿਹਾ ਸੀ, ਉਹ ਆਪ ਕੀ ਅਦਾਲਤ ਦੇ ਵਿੱਚ ਪੇਸ਼ ਹੁੰਦਾ ਹੈ, ਜਿਹੜਾ ਉਹਨੇ ਇੱਕ ਹੋਰ RSS ਦਾ ਹੀ ਉਹ ਫਰੋਡੀਆ ਹੈਗਾ ਉਹ ਕਰਦਾ, ਤੇ ਉਹਦੇ 'ਚ ਉਹ ਬੜੇ ਫਖਰ ਨਾਲ ਕਹਿੰਦਾ ਹੈ ਕਿ ਮੈਂ ਉਹ ਕੇਸ ਪਲੀਡ ਕੀਤਾ ਸੁਪਰੀਮ ਕੋਰਟ ਦੇ ਵਿੱਚ ਜਿਹਦੇ 'ਚ ਹਿੰਦੂਤਵਾ ਨੂੰ ਸੁਪਰੀਮ ਕੋਰਟ ਨੇ ਰੈਕਗਨਾਈਜ਼ ਕੀਤਾ, ਔਰ ਉਹ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਇਸ ਮੁਲਕ ਦੀ ਆਈਡੀਓਲੋਜੀ ਹਿੰਦੂਤਵਾ ਹੈ ਔਰ ਹਰ ਕੋਈ ਇੱਥੇ ਰਹਿਣ ਵਾਲਾ ਹਿੰਦੂ ਹੈ। ਹੁਣ ਤੁਸੀਂ ਦੇਖੋ, ਔਰ ਹੁਣ ਜਦੋਂ ਵੀ ਇਹ ਕਿਹਾ ਜਾਂਦਾ ਉਹਨੂੰ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਹੀ ਕੋਟ ਕੀਤਾ ਜਾਂਦਾ ਹੈ ਕਿ ਹਿੰਦੂ ਕੋਈ ਧਰਮ ਦਾ ਨਾਂ ਨਹੀਂ ਹੈ, ਹਿੰਦੂ ਵੇ ਆਫ ਲਾਈਫ ਹੈ ਔਰ ਇੰਡਸ ਦਰਿਆ ਦੇ ਇਸ ਕੰਢੇ ਰਹਿਣ ਵਾਲਿਆਂ ਦੇ ਲਈ ਵੇ ਆਫ ਲਾਈਫ ਹੈ। ਹੁਣ ਜੇ ਵੇ ਆਫ ਲਾਈਫ ਹੈ ਤੇ UN ਦੇ ਵਿੱਚ ਇਹਨਾਂ ਦਾ ਨੁਮਾਇੰਦਾ ਕਹਿ ਰਿਹਾ ਹਿੰਦੂ ਫੋਬੀਆ, ਤੁਸੀਂ ਕਿਵੇਂ ਫਿਰ ਤੁਸੀਂ ਖੁਦ ਉਸ ਲੈਂਡ 'ਚ ਰਹਿਣ ਵਾਲੇ ਜਿਹੜੇ ਹਿੰਦੂ ਨੇ ਉਹ ਤਾਂ 200 ਮਿਲੀਅਨ ਮੁਸਲਮਾਨਾਂ ਦੀ ਨਸਲਕੁਸ਼ੀ ਦੀ ਲਾਈਨ ਲੈਂਦੇ ਨੇ, ਉਹ ਤਾਂ 30 ਮਿਲੀਅਨ ਸਿੱਖਾਂ ਨੂੰ ਜਿਹੜਾ ਹੈ ਉਹ ਟਾਰਗੇਟ ਕਰਦੇ ਨੇ, ਉਹ 35 ਮਿਲੀਅਨ ਈਸਾਈਆਂ ਨੂੰ ਕਰਦੇ ਨੇ, 100 ਮਿਲੀਅਨ ਟਰਾਈਬਲਸ ਨੂੰ ਕਰਦੇ ਨੇ, ਉਹਨਾਂ ਤੋਂ ਡਬਲ ਦਲਿਤਸ ਨੂੰ ਜੇ ਹਿੰਦੂ ਲਫ਼ਜ਼ ਐਜ਼ ਪਰ ਕਨਸਟੀਟਿਊਸ਼ਨ ਔਰ ਸੁਪਰੀਮ ਕੋਰਟ ਦੇ ਡਿਸੀਜਨ ਦੇ ਥੱਲੇ ਵੇ ਆਫ ਲਾਈਫ ਹੈ, ਉੱਥੇ ਰਹਿਣ ਵਾਲਾ ਹਰ ਇੱਕ ਹਿੰਦੂ ਹੈ, ਤੇ ਫਿਰ ਕਿਹੜਾ ਧਰਮ ਹੈ ਹਿੰਦੂ ਨੂੰ ਡਿਫਾਈਨ ਕਰਨ ਲਈ ਕਿਹੜਾ ਧਰਮ ਹੈ ਜਿਹਦਾ ਤੁਸੀਂ ਫੋਬੀਆ ਕ੍ਰੀਏਟ ਕਰਨਾ। ਪਰ ਜਿਹੜੀ ਮੈਂ ਡਿਸਕਸ਼ਨ ਡਾਕਟਰ ਸਾਹਿਬ ਨਾਲ ਜਿਹਦਾ ਜ਼ਿਕਰ ਕੀਤਾ, ਮੈਂ ਕਿਹਾ ਜੀ ਜੇ ਦੁਨੀਆ ਦੇ ਵਿੱਚ ਕਨਵੋਲਿਊਟਡ ਮਾਈਂਡ ਦੇਖਣਾ ਹੈ ਬ੍ਰਾਹਮਣ ਦਾ, ਤੇ ਫਿਰ ਸਿਰਫ ਤੇ ਸਿਰਫ ਉਹਨੂੰ ਤੁਸੀਂ ਦੇਖੋ ਕਿ ਹਿੰਦੂ ਫੋਬੀਆ ਟਰਮ ਨੂੰ ਇਹ ਹੁਣ ਉਸ ਲੈਵਲ ਤੇ ਲੈ ਕੇ ਜਾਣਗੇ ਜਿਵੇਂ ਐਂਟਾਈ ਸੈਮਿਟਿਜ਼ਮ ਇਹਨਾਂ ਨੇ ਬਣਾ ਦਿੱਤਾ ਹੈ। ਹੁਣ ਖੁਦ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਅਸੀਂ ਹਮੇਸ਼ਾ ਜਿਹੜੇ ਪਰਸੀਕਿਊਟਡ ਲੋਕ ਨੇ ਉਹਨਾਂ ਦੇ ਹੱਕ 'ਚ ਆਵਾਜ਼ ਚੁੱਕਦੇ ਹਾਂ। ਯਹੂਦੀਆਂ ਦੇ ਨਾਲ ਜੋ ਹਿਟਲਰ ਨੇ ਕੀਤਾ ਯੂਰਪ 'ਚ ਹੋਇਆ, ਅਸੀਂ ਹਮੇਸ਼ਾ ਉਸ ਲਾਈਨ ਦੇ ਉੱਤੇ ਗੱਲ ਕਰਦੇ ਹਾਂ। ਪਰ ਤੁਸੀਂ ਦੇਖੋ ਵੀ ਇਹਨਾਂ 75 ਸਾਲਾਂ 'ਚ 1948 'ਚ ਇਜ਼ਰਾਈਲ ਬਣਨ ਤੋਂ ਬਾਅਦ ਇਜ਼ਰਾਈਲ ਖੁਦ ਫਲਸਤੀਨੀਆਂ ਨਾਲ ਕੀ ਕਰਦਾ, 20% ਦੇ ਕਰੀਬ ਜਿਹੜੇ ਅਰਬ ਇਜ਼ਰਾਈਲ 'ਚ ਰਹਿੰਦੇ ਨੇ ਜਿਹੜੇ ਫਲਸਤੀਨੀ ਨਹੀਂ ਨੇ, ਉਹਨਾਂ ਨੂੰ ਕਿਵੇਂ ਸੈਕੰਡ ਕਲਾਸ ਸਿਟੀਜ਼ਨ ਬਣਾਇਆ ਹੋਇਆ। ਤੇ ਦੁਨੀਆ ਦੇ ਵਿੱਚ ਜੇ ਕੋਈ ਫਲਸਤੀਨੀਆਂ ਨਾਲ ਉਹਨਾਂ ਦੇ ਜ਼ੁਲਮ ਦੀ ਗੱਲ ਵੀ ਕਰੇ ਤਾਂ ਰੌਲਾ ਪਾ ਦਿੰਦੇ ਨੇ ਜੀ ਐਂਟਾਈ ਸੈਮਿਟਿਜ਼ਮ। ਹੁਣ ਇਹਨਾਂ ਤੋਂ ਹੀ ਸਬਕ ਉਹ ਲਿਆ ਉਹਨਾਂ ਨੇ ਅੱਗੋਂ, ਔਰ ਉਹ ਉਹਨਾਂ ਨੇ ਜਿਹੜਾ ਹਿੰਦੂ ਫੋਬੀਆ ਟਰਮ ਕੋਇਨ ਕਰ ਲਈ ਹੈ। ਆਉਣ ਵਾਲੇ ਪੀਰੀਅਡ ਤੁਸੀਂ ਇਹਦਾ ਫਰੀਕੁਐਂਟ ਯੂਜ਼ ਦੇਖੋਗੇ ਕਿ ਜਦੋਂ ਵੀ ਕੋਈ ਇੰਡੀਆ ਜੋ ਕੁਛ ਆਪਣੀਆਂ ਮਾਈਨੋਰਟੀਜ਼ ਨਾਲ ਕਰ ਰਿਹਾ ਉਸ ਬਾਰੇ ਆਵਾਜ਼ ਚੁੱਕੇਗਾ, ਵੈਸਟਰਨ ਮੀਡੀਆ ਚੁੱਕੇ ਜਾਂ US ਸਰਫ ਜਾਂ US ਕਾਂਗਰਸ ਜਾਂ ਬ੍ਰਿਟਿਸ਼ ਇਹ ਕਹਿਣਗੇ ਜੀ ਹਿੰਦੂ ਫੋਬੀਆ। ਹੁਣ ਇਹ ਜਦੋਂ ਬੇਸ਼ਰਮ ਇਹਨਾਂ ਦਾ ਇਜ਼ਰਾਈਲੀ ਐਂਬੈਸਡਰ ਇਹ ਕਹਿ ਰਿਹਾ ਕਿ ਜੀ ਇੱਥੇ ਐਂਟਾਈ ਸੈਮਿਟਿਜ਼ਮ, ਇਹਨਾਂ ਨੇ ਨਹੀਂ ਪੜ੍ਹਿਆ ਹੈ ਗੋਲਵਲਕਰ ਦੇ ਜਿਹੜੇ ਆ ਬੰਚ ਆਫ ਥਾਟਸ, ਇਹਨਾਂ ਨੂੰ ਨਹੀਂ ਪਤਾ ਹੈ ਵੀ RSS ਜਿਹੜਾ ਅੱਜ ਰੂਲ ਕਰ ਰਿਹਾ ਹੈ ਉਹਦੀ ਤਾਂ ਆਈਡੀਓਲੋਜੀ ਉਹ ਹੈ ਜੋ ਹਿਟਲਰ ਦੀ ਆਈਡੀਓਲੋਜੀ ਸੀ। ਕਿ ਇਹਨਾਂ ਨੂੰ ਭੁੱਲ ਗਿਆ ਉੱਥੇ ਇੰਡੀਆ ਜਾ ਕੇ, ਇਹਨਾਂ ਨੂੰ ਭੁੱਲ ਜਾਂਦਾ ਵੀ ਨਾਜ਼ੀਆਂ ਨੇ ਯਹੂਦੀਆਂ ਦੇ ਨਾਲ ਕੀ ਕੀਤਾ, ਔਰ ਉਹਨਾਂ ਤੋਂ ਮੋਟੀਵੇਸ਼ਨ ਲੈ ਕੇ ਇਨਸਪੀਰੇਸ਼ਨ ਲੈ ਕੇ RSS ਫਾਊਂਡ ਕੀਤੀ ਜਾਂਦੀ ਹੈ। ਔਰ ਉਹੀ RSS ਜੋ ਅੱਜ ਜੋ ਕੁਛ ਉਹਨਾਂ ਨੇ ਨਾਜ਼ੀਆਂ ਨੇ ਇਹਨਾਂ ਦੇ ਨਾਲ ਕੀਤਾ ਸੀ ਜਾਂ ਰੋਮਨ ਕੈਥੋਲਿਕਸ ਨਾਲ ਕੀਤਾ ਸੀ ਜਾਂ ਜਿਪਸੀਆਂ ਨਾਲ ਕੀਤਾ ਸੀ, ਉਹੀ ਅਕਲੀਅਤਾਂ ਦੇ ਨਾਲ ਕਰ ਰਹੀ ਹੈ। ਔਰ
ਯਹੂਦੀ ਕਿੰਨੇ ਕਨੇ ਇੰਡੀਆ 'ਚ ਜਿਨ੍ਹਾਂ 'ਚੋਂ ਜਿਹੜਾ ਉਹਨਾਂ ਨੇ ਲੱਭਣਾ ਕਿ ਜੀ ਉਹਨਾਂ 'ਚ ਐਂਟਾਈ ਸੈਮਿਟਿਜ਼ਮ ਹੈ ਕਿ ਨਹੀਂ। ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਇਹ ਕਹਿ ਸਕਦੇ 20ਵੀਂ ਸਦੀ ਦਾ ਇਤਿਹਾਸ ਕੱਢ ਦਿਓ, ਉਹਨਾਂ ਨੂੰ ਕਹਿਣ ਜੇ ਅਸੀਂ ਚੋਜ਼ਨ ਪੀਪਲ ਆਫ ਦਾ ਗॉड ਹੈ ਯਹੂਦੀ, ਜੀ, ਔਰ ਇਹ ਬ੍ਰਾਹਮਣ, ਇਹ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਨੇ। ਵਰਣ ਆਸ਼ਰਮ ਤਾਂ ਬਾਅਦ ਦੀ ਗੱਲ ਹੈ, ਇਹ ਤਾਂ ਬ੍ਰਾਹਮਣ। ਇਸ ਲਈ ਦੁਨੀਆ ਦੇ ਵਿੱਚ ਸਿਰਫ ਇਹੀ ਦੋ ਹੀ, ਫਿਰ ਹਿੰਦੂ ਲਫ਼ਜ਼ ਨਾ ਕਿਹਾ ਜਾਏ ਇੰਡੀਆ, ਫਿਰ ਬ੍ਰਾਹਮਣ ਕਿਹਾ ਜਾਏ ਕਿ ਭਾਈ ਬ੍ਰਾਹਮਣ ਔਰ ਯਹੂਦੀ, ਕਿਉਂਕਿ ਉਹ ਚੋਜ਼ਨ ਪੀਪਲ ਆਫ ਦਾ ਗॉड, ਉਹ ਬ੍ਰਾਹਮਣ ਜਿਹੜੇ ਨੇ ਉਹ ਬ੍ਰਹਮਾ ਦੇ ਮੂੰਹ ਚੋਂ ਨਿਕਲੇ ਹੋਏ, ਬਾਕੀ ਸਾਰੇ ਤਾਂ ਸ਼ੂਦਰ ਹੀ ਨੇ ਉਹਨਾਂ ਦੇ ਲਈ। ਉਹ ਤੁਸੀਂ ਸਾਂਝ ਆਪਣੀ ਖੜੀ ਕਰ ਸਕਦੇ ਹੋ। ਪਰ ਇੰਡੀਆ ਇਜ਼ਰਾਈਲ ਦੇ ਨਾਲ ਕਹਿ ਕੇ ਕਿ ਜੀ ਇੱਥੇ ਕੋਈ ਐਂਟਾਈ ਸੈਮਿਟਿਜ਼ਮ ਨਹੀਂ ਹੈ, ਇਹ ਤਾਂ ਜਿਨ੍ਹਾਂ ਦੇ ਹੱਥ 'ਚ ਪਾਵਰ ਹੈ, ਉਹਨਾਂ ਨੇ ਤਾਂ ਸਿੱਖਿਆ ਹੀ ਉਹਨਾਂ ਤੋਂ ਹੈ ਜਿਨ੍ਹਾਂ ਨੇ ਤੁਹਾਡਾ ਜੋ ਹਸ਼ਰ ਕੀਤਾ ਹਿਟਲਰ ਨੇ। ਪਰ ਕਿਸ ਹੱਦ ਤੱਕ ਮੌਕਾ ਪ੍ਰਸਤੀ, ਕਿਸ ਹੱਦ ਤੱਕ ਘਟੀਆ ਸਿਆਸਤ, ਕਿਸ ਹੱਦ ਤੱਕ ਲਿਮਿਟਿਡ ਲਾਭਾਂ ਦੀ ਗੱਲ ਹੈ ਕਿ ਅੱਜ ਉਹ ਇਜ਼ਰਾਈਲ ਜਿਹੜਾ ਚੀਕਾਂ ਮਾਰਦੇ ਨੇ ਕਿ ਜੀ ਸਾਡੇ ਨਾਲ ਪਰਸੀਕਿਊਸ਼ਨ ਹੋਈ ਔਰ ਦੁਨੀਆ 'ਚ ਨਾਰਾ ਲੱਗਾ ਨੈਵਰ ਅਗੇਨ, ਅੱਜ ਉਸ ਮੁਲਕ ਦੇ ਵਿੱਚ ਖਲੋ ਕੇ ਇੱਕ ਯਹੂਦੀ ਜਿਹੜਾ ਹੈ ਉਹ ਇਹ ਕਹਿ ਰਿਹਾ ਹੈ ਕਿ ਜੀ ਦੇਖੋ ਕਿੰਨਾ ਜ਼ਬਰਦਸਤ ਮੁਲਕ ਹੈ, ਕਿੰਨਾ ਸੈਕੂਲਰ ਮੁਲਕ ਹੈ, ਇੱਥੇ ਤਾਂ ਕੋਈ ਐਂਟਾਈ ਸੈਮਿਟਿਜ਼ਮ ਨਹੀਂ। ਜਦੋਂ ਕਿ ਜੈਨੋਸਾਈਡ ਵਾਚ ਔਰ ਦੂਸਰੀਆਂ ਦੁਨੀਆ ਦੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹਿਊਮਨ ਰਾਈਟਸ ਜਿਨ੍ਹਾਂ 'ਚ ਅਗੇਨ ਉਹ ਪੀਪਲਜ਼ ਯੂਨੀਅਨ ਫॉर ਸਿਵਲ ਲਿਬਰਟੀਜ਼ ਹੋਏ ਜਾਂ ਦੂਸਰੀਆਂ ਇੱਥੇ ਹੋਣ, ਉਹ ਉਹਨਾਂ ਦੇ ਵਿੱਚ ਵੀ ਯਹੂਦੀ ਅੱਗੇ ਨੇ ਜਿਹੜੇ ਕਿ ਆਵਾਜ਼ ਚੁੱਕਦੇ ਨੇ ਹਿਊਮਨ ਰਾਈਟਸ ਦੇ ਲਈ। ਪਰ ਇਹ ਕਿਸ ਹੱਦ ਤੱਕ ਜਾ ਕੇ ਉਹਨਾਂ ਦੀ ਤਾਰੀਫ ਦੇ ਵਿੱਚ ਇਹ ਭੁੱਲ ਗਏ ਕਿ ਭਾਈ ਇਹ ਤਾਂ ਆਈਡੀਓਲੋਜੀ ਉਹ ਹੈ ਜਿਹਦੇ ਥੱਲੇ ਤੁਸੀਂ 6 ਮਿਲੀਅਨ ਦੀ ਫਿਗਰ ਦਿੰਦੇ ਹੋ ਕਿ ਸਾਡੇ ਬੰਦੇ ਮਾਰੇ ਸੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇੱਥੇ ਨੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।